ਉਹਨਾਂ ਦੀਆਂ ਜਿਹੜੀਆਂ ਪਿਕਚਰਸ ਆ ਉਹ ਸ਼ੋ ਹੋ ਰਹੀਆਂ ਹੈਗੀਆਂ। ਸੋ ਕਹਿੰਦੇ ਬਹੁਤ ਸਾਰੇ ਜਿਹੜੇ ਇਹ ਬੰਦੇ ਆ, ਇਹ ਪਹਿਲਾਂ ਵੀ ਇਹਨਾਂ ਦਾ ਲਿੰਕ ਸੀਗਾ ਐਪਸਟੀਨ ਦੇ ਨਾਲ, ਪਰ ਜੋ ਫੋਟੋਜ਼ ਆ ਇਹ ਪੂਰਾ ਜਿਹੜਾ ਆ ਪ੍ਰੂਫ ਸ਼ੋ ਹੋ ਰਿਹਾ ਉਹਨਾਂ ਦਾ ਕਿੱਦਾਂ ਦਾ ਜਿਹੜਾ ਰਿਲੇਸ਼ਨਸ਼ਿਪ ਸੀਗਾ। 19 ਇਮੇजेस ਆ ਜਿਹਦੇ ਵਿੱਚ ਲੋਕ ਜਿਹੜੇ ਇਹ ਹਾਈ ਪ੍ਰੋਫਾਈਲ ਬੰਦੇ ਸੀ, ਐਪਸਟੀਨ ਦੇ ਅਸਟੇਟ ਜਿਹੜਾ ਉਹਦਾ ਪ੍ਰੋਪਰਟੀ ਸੀ, ਉੱਥੇ ਜਿਹੜੇ ਪਹੁੰਚੇ ਹੈਗੇ ਆ। ਹੋਰ ਵੀ ਬਹੁਤ ਕੁਝ ਸਟਾਫ ਹੈਗਾ ਇਦਾਂ ਦਾ। ਹੁਣ ਸਟੀਵ ਬੈਨਨ ਵਰਗਾ ਬੰਦਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਬਹੁਤ ਵੱਡਾ ਐਡਵਾਈਜ਼ਰ ਰਿਹਾ ਪਿਛਲੇ ਕਾਰਜਕਾਲ ਦੇ ਦੌਰਾਨ, ਉਹਦੀਆਂ ਵੀ ਜਿਹੜੀਆਂ ਪਿਕਚਰਸ ਆ ਉੱਥੇ ਆਈਆਂ ਹੈਗੀਆਂ। ਰਿਪਰੈਜ਼ੈਂਟੇਟਿਵ ਰੋਬਰਟ ਗਾਰਸੀਆ ਜਿਹੜੇ ਇੱਕ ਡੈਮੋਕ੍ਰੇਟ ਹੈਗੇ ਆ ਹਾਊਸ ਓਵਰਸਾਈਡ ਕਮੇਟੀ ਦੇ, ਉਹਨਾਂ ਨੇ ਕਿਹਾ ਵੀ ਜਿਹੜੇ 95,000 ਦੇ ਕਰੀਬ ਜਿਹੜੀਆਂ ਫੋਟੋਜ਼ ਹੈਗੀਆਂ ਜਿਹਦੇ ਵਿੱਚ ਬੜੇ ਬੜੇ ਪਾਵਰਫੁਲ ਲੋਕ, ਅਮੀਰ ਲੋਕ, ਜਿਨ੍ਹਾਂ ਨੇ ਜੈਫਰੀ ਐਪਸਟੀਨ ਦੇ ਅਸਟੇਟ ਦੇ ਉੱਤੇ ਸਮਾਂ ਬਤੀਤ ਕੀਤਾ ਆ, ਤੇ ਉਹ ਹੈਗੀਆਂ। ਇਹ ਤੋਂ ਬਿਨਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੇਡੀਜ਼ ਦੀਆਂ ਜਿਹੜੀਆਂ ਪਿਕਚਰਸ ਆ ਉਹ ਵੀ ਮੌਜੂਦ ਹੈਗੀਆਂ ਆ। ਜੀ ਬਿਲਕੁਲ। ਸੋ ਮੁੱਖ ਤੌਰ ਦੇ ਉੱਤੇ ਜਿਹੜੇ ਅੱਜ ਦੀਆਂ ਪਿਕਚਰਸ ਦੇ ਵਿੱਚ ਨਾਮ ਆਏ ਆ, ਸਿਟਿੰਗ ਪ੍ਰੈਜ਼ੀਡੈਂਟ ਡੋਨਲਡ ਟਰੰਪ, ਸਾਬਕਾ ਪ੍ਰੈਜ਼ੀਡੈਂਟ ਬਿਲ ਕਲਿੰਟਨ, ਸਾਬਕਾ ਟਰੰਪ ਐਡਵਾਈਜ਼ਰ ਸਟੀਵ ਬੈਨਨ, ਐਕਟਰ ਵੁਡੀ ਐਲਨ, ਯੂਐਸ ਇਕੋਨੋਮਿਸਟ ਲੈਰੀ ਸਮਰਜ਼, ਲਾਇਰ ਐਲਨ ਡਰਸ਼ੋਵਿਟਸ, ਬ੍ਰਿਟਿਸ਼ ਐਂਟਰਪ੍ਰੈਨਿਓਰ ਜਿਹੜਾ ਵਰਜਿਨ 에ਅਰਲਾਈਨਸ ਵਾਲਾ ਸੀਗਾ, ਰਿਚਰਡ ਬ੍ਰੈਂਸਨ, ਐਂਡਰਿਊ ਮਾਊਂਟਬੈਟਨ ਵਿੰਡਸਰ, ਐਂਟਰਪ੍ਰੈਨਿਓਰ ਬਿਲ ਗੇਟਸ। ਇਹ ਜਿਹੜੇ ਮੇਨ ਮੁੱਖ ਜਿਹੜੇ ਨਾਮ ਨੇ ਜਿਹੜੀਆਂ ਇਹਨਾਂ ਤਸਵੀਰਾਂ ਦੇ ਵਿੱਚ ਸਾਹਮਣੇ ਆਏ ਆ। ਐਪਸਟੀਨ ਫਾਈਲਸ ਟ੍ਰਾਂਸਪੇਰੈਂਸੀ ਐਕਟ ਜਿਹੜਾ ਉਹ ਉਸ ਦੇ ਉੱਤੇ ਜਿਹੜੀ ਚਰਚਾ ਆ ਉਹ ਚੱਲ ਰਹੀ ਆ। ਇਹਨਾਂ ਸਾਰੀਆਂ ਇਨਫੋਰਮੇਸ਼ਨ ਨੂੰ ਜਨਤਕ ਕਰਨ ਦੇ ਲਈ ਡਿਪਾਰਟਮੈਂਟ ਆਫ ਜਸਟਿਸ ਨੂੰ ਬਿੱਲ ਜਿਹੜਾ ਉਹ ਪਾਸ ਕਰਕੇ ਟਰੰਪ ਹੁਣਾਂ ਨੇ ਸਾਈਨ ਕਰ ਦਿੱਤਾ ਆ। ਤੇ ਇਹ ਹੁਣ ਦੇਖਦੇ ਆ ਵੀ ਇਹ ਡਾਕੂਮੈਂਟਸ ਕਦੋਂ ਹੋਰ ਰਿਲੀਜ਼ ਕੀਤੇ ਜਾ ਸਕਦੇ ਹੈਗੇ ਆ। ਇਹ ਤਾਂ ਉਹ ਦਸਤਾਵੇਜ਼ ਨੇ ਹਰਜੋਤ ਸਿੰਘ ਜੀ ਜਿਹੜੇ ਹਾਊਸ ਦੀ ਜਿਹੜੀ ਕਮੇਟੀ ਆ ਉਹਨਾਂ ਦੇ ਕੋਲ, ਉਹਨਾਂ ਦੇ ਹੱਥ ਜਿਹੜੇ ਉਹ ਲੱਗੇ ਸੀਗੇ, ਹਾਊਸ ਓਵਰਸਾਈਟ ਜਿਹੜੀ ਕਮੇਟੀ ਆ ਉਹਨਾਂ ਦੇ ਕੋਲ। ਤੇ ਇਸ ਤੋਂ ਇਲਾਵਾ ਜਿਹੜੀ ਸਟੇਟ ਤੋਂ ਡਾਕੂਮੈਂਟ ਇਕੱਠੇ ਹੋਏ ਆ ਜਿਹੜੇ FBI ਨੇ, DOJ ਦੇ ਕੋਲ ਨੇ, ਉਹਨਾਂ ਬਾਰੇ ਅਜੇ ਕੁਝ ਵੀ ਪਤਾ ਨਹੀਂ ਆ ਵੀ ਉਹਨਾਂ ਦੇ ਵਿੱਚ ਹੋਰ ਕੀ ਕੁਛ ਹੋ ਸਕਦਾ ਹੈਗਾ ਆ। ਸੋ ਜਿੱਥੇ ਐਪਸਟੀਨ ਫਾਈਲਸ ਦੀ ਚਰਚਾ ਥੋੜੀ ਜਿਹੀ ਘਟੀ ਸੀਗੀ, ਹੋਰ ਮੁੱਦੇ ਜਿਹੜੇ ਉਹ ਨਾਲ ਦੇ ਨਾਲ ਆ ਗਏ ਸੀਗੇ। ਕੱਲ ਜਿਹੜੀਆਂ ਰਾਤ ਨੂੰ ਦਸਤਾਵੇਜ਼ ਦੁਬਾਰਾ ਜਿਹੜੇ ਹਰਜੋਤ ਸਿੰਘ ਜੀ ਸਾਈਨ ਜਿਹੜੇ ਇਹ ਆਏ ਆ ਸਾਹਮਣੇ, ਫੋਟੋਜ਼ ਆਈਆਂ ਆ, ਉਹਨਾਂ ਦੇ ਵਿੱਚ ਹੁਣ ਇਹ ਸਾਹਮਣੇ ਇਸ ਦੇ ਵਿੱਚ 19 ਤਸਵੀਰਾਂ ਦੇ ਵਿੱਚ ਇਹ ਰੌਲਾ ਰੱਪਾ ਪੈ ਗਿਆ। ਇਹਨਾਂ 19 ਤਸਵੀਰਾਂ ਚੋਂ 3 ਤਸਵੀਰਾਂ 'ਚ ਡੋਨਲਡ ਟਰੰਪ ਨਜ਼ਰ ਆਉਂਦੇ ਹੈਗੇ ਆ, ਤੇ ਇੱਕ ਰੈੱਡ ਪੈਕਟ ਦੇ ਉੱਤੇ ਸਾਈਨ ਜਿਸ ਦੇ ਵਿੱਚ ਵੀ ਹੈਗੇ ਉਹਦੇ ਉੱਤੇ ਵੀ ਟਰੰਪ ਹੁਣਾਂ ਦਾ ਨਾਮ ਨਜ਼ਰ ਜਿਹੜਾ ਉਹ ਆ ਰਿਹਾ ਆ। ਸੋ ਕਾਫੀ ਜ਼ਿਆਦਾ ਜਿਹੜੇ ਤਸਵੀਰਾਂ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਲੜਕੀਆਂ ਦੇ ਨਾਲ ਜਿਹੜੀ ਇੱਕ 1997 ਦੀ ਵਿਕਟੋਰੀਆ ਸੀਕਰੇਟ ਪਾਰਟੀ ਨਿਊਯਾਰਕ ਦੇ ਵਿੱਚ ਆ, ਉੱਦਾਂ ਦੇ ਉਹ ਪਬਲਿਕਲੀ ਅਵੇਲੇਬਲ ਰਹੀਆਂ ਨੇ ਤਸਵੀਰਾਂ, ਉਹਦੇ ਵਿੱਚ ਵੀ ਐਪਸਟੀਨ ਦੇ ਨਾਲ ਟਰੰਪ ਹੁਣੀ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ। ਸੋ ਇੱਕ ਵਾਰੀ ਫਿਰ ਟਰੰਪ ਹੁਣਾਂ ਨੂੰ ਤੱਤੇ ਪਾਣੀ ਦੇ ਵਿੱਚ ਪਾਉਣਗੀਆਂ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਉਹਨਾਂ ਨੂੰ ਤੱਤੇ ਪਾਣੀ 'ਚ ਪਾਉਣਗੀਆਂ, ਐਂਟਰਪ੍ਰੈਨਿਓਰ ਬਿਲ ਗੇਟਸ ਉਹਨਾਂ ਦੇ ਉੱਤੇ ਵੀ ਗਾਜ ਜਿਹੜੀ ਉਸ ਦੇ ਵਿੱਚ ਡਿੱਗੇਗੀ। ਸੋ ਟਰੰਪ ਹੁਣੀ ਤਾਂ ਹੀ ਕਹਿ ਰਹੇ ਆ ਵੀ ਕਈਆਂ ਦਾ ਜਿਹੜੀ ਜ਼ਿੰਦਗੀ ਆ ਉਹ ਬਰਬਾਦ ਹੋ ਸਕਦੀ ਆ, ਪਰ ਇਹ ਆ ਵੀ ਜੋ ਇਹ ਕਰਤੂਤਾਂ ਦਾ ਮਾਲਕ ਰਿਹਾ ਆ ਐਪਸਟੀਨ, ਉਹਦੇ ਨਾਲ ਮਿਲ ਕੇ ਕਿਹੜੀਆਂ ਯਾਰੀਆਂ ਪਕਾਉਂਦੇ ਰਹੇ ਆ ਤੇ ਕਿਹੜੀਆਂ ਇਹ ਪਾਰਟੀਆਂ ਦੇ ਉੱਤੇ ਜਾਂਦੇ ਰਹੇ, ਕਿਹੜੇ ਉਹ ਆਈਲੈਂਡ ਦੀਆਂ ਚੀਜ਼ਾਂ ਦੇ ਵਿੱਚ ਉੱਥੇ ਕੀ ਹੁੰਦਾ ਰਿਹਾ ਆ। ਲੋਕ ਇਸ ਨੂੰ ਪਬਲਿਕਲੀ ਜਾਣਨਾ ਚਾਹੁੰਦੇ ਆ, ਜਨਤਕ ਇਹ ਚੀਜ਼ਾਂ ਕਰਨ ਦੀ ਮੰਗ ਬਾਰ-ਬਾਰ ਜਿਹੜੀ ਉੱਠ ਰਹੀ ਆ, ਤੇ ਉਸ ਦੇ ਉੱਤੇ ਹੁਣ ਬਿੱਲ ਤਾਂ ਪਾਸ ਕੀਤੇ ਨੇ, ਪਰ ਦੇਖਣਾ ਹੋਊਗਾ ਵੀ ਅਸਲ ਦੇ ਵਿੱਚ ਡਾਕੂਮੈਂਟਸ ਕਦੋਂ ਤੱਕ ਬਾਹਰ ਜਿਹੜੇ ਉਹ ਆਉਂਦੇ ਨੇ। ਪਰ ਇੱਕ ਵਾਰੀ ਫਿਰ ਮਾਹੌਲ ਐਪਸਟੀਨ ਫਾਈਲਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਦੁਬਾਰਾ ਗਰਮਾ ਚੁੱਕਾ ਆ। ਲੈਰੀ ਸਮਰਜ਼ ਜਿਹੜੇ ਹਾਰਵਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਹੇ ਆ, ਉਹਨਾਂ ਨੇ ਆਲਰੇਡੀ ਰਿਜ਼ਾਈਨ ਕਰਤਾ, ਉਹਨਾਂ ਦਾ ਨਾਮ ਵੀ ਵਿੱਚ ਆਇਆ ਸੀ।